ਸ਼ੁਰੂ ਕਰ ਲੈਂਦੇ ਹਾਂ ਨਿੱਕੂ ਵਾਲੇ ਬਾਬੇ ਤੋਂ। ਵੈਸੇ ਉਹਦੇ ਧਾਮ ਦਾ ਨਾਮ ਤਾਂ ਬਗੇਸ਼ਵਰ ਧਾਮ ਹੈ, ਪਰ ਉਹਦਾ ਨਾਂ ਹੀ ਆਲੀ ਪੈ ਗਈ ਨਿੱਕੂ ਵਾਲਾ ਬਾਬਾ। ਇੱਕ ਹੋਰ ਵਿਵਾਦ ਦੇ ਵਿੱਚ ਫਸ ਗਿਆ ਇਹ। ਨਹੀਂ, ਬਗੇਸ਼ਵਰ ਧਾਮ ਜਦੋਂ ਨਾਂ ਲਵਾਂਗੇ ਤਾਂ ਕੁਝ ਲੋਕ ਕਨਫਿਊਜ਼ ਹੋ ਜਾਣਗੇ ਕੌਣ ਆ, ਬਟ ਗੱਲ ਇਹ ਆ ਕਿ ਨਿੱਕੂ ਵਾਲੇ ਬਾਬੇ ਤੋਂ ਸਮਝ ਪੈ ਜਾਂਦੀ ਹੈ। ਖੈਰ ਦੇਖੋ, ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦੀ ਹੈ ਗੱਲ, ਪਰ ਇਹਦਾ ਨਾਂ ਧਰੇਂਦਰ ਸ਼ਾਸਤਰੀ ਹੈ ਜੀ। ਤੇ ਅਸਲ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਦੇਖੋਗੇ ਇਹਦਾ ਵਿਵਾਦ ਜਿਹੜਾ ਆ ਉਹ ਹੁਣ ਬਹੁਤ ਜ਼ਿਆਦਾ ਇਸ ਵੇਲੇ ਉੱਠਿਆ, ਉਹ ਇਸ ਚੀਜ਼ ਨੂੰ ਲੈ ਕੇ ਉੱਠਿਆ ਕਿਉਂਕਿ ਉੱਥੇ ਇੱਕ ਔਰਤ ਦੀ ਮੌਤ ਹੋ ਗਈ ਆ। ਔਰਤ ਨੂੰ ਕੋਈ ਗੁਰਦਿਆਂ ਦਾ ਰੋਗ ਸੀ, ਉਹ ਲੈ ਕੇ ਆਏ ਉੱਥੇ, ਉਹਦੇ ਘਰ ਵਾਲੇ ਦਾ ਕਹਿਣਾ ਆ ਕਿ ਉਹ ਠੀਕ ਠਾਕ ਸੀ ਸਵੇਰੇ, ਪਰ ਬਾਅਦ ਦੇ ਵਿੱਚ ਉਹਦੀ ਹਾਲਤ ਵਿਗੜੀ। ਉਹ ਤੇ ਇੱਥੋਂ ਤੱਕ ਵੀ ਆਂਦਾ ਆ ਕਿ ਮੁੜ ਕੇ ਉਹਨੂੰ ਕਿਹਾ ਗਿਆ ਕਿ ਇਹਨੂੰ ਚੁੱਕ ਕੇ ਲੈ ਜਾ ਇੱਥੋਂ, ਮਤਲਬ ਕਿ ਜੋ ਉਹਦਾ ਸੋ ਕਾਲ ਲੱਗਦਾ ਦਰਬਾਰ ਵਗੈਰਾ। ਫਿਰ ਉਹ ਕਹਿੰਦਾ ਕਿ ਉਤੋਂ ਬਾਅਦ ਐਂਬੂਲੈਂਸ ਚ ਪਾ ਕੇ ਉਹਨੂੰ ਖੜਿਆ ਗਿਆ ਤੇ 2 ਘੰਟੇ ਐਂਬੂਲੈਂਸ ਖੇਤ ਚ ਖੜੀ ਰਹੀ। ਫਿਰ ਉਹਨੂੰ ਹਸਪਤਾਲ ਆਂਦਾ ਗਿਆ ਤੇ ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਸੀ। ਹੁਣ ਇੱਕ ਮੌਤ ਦੱਸਦੇ ਕਿ ਪਹਿਲਾਂ ਵੀ ਹੋਈ ਆ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕੁੜੀ ਵੀ ਉੱਥੋਂ 4 ਦਿਨ ਦੀ ਲਾਪਤਾ ਮਟਿਆਰ ਕੁੜੀ ਆ, ਨੀਰਜਾ ਦਾ ਨਾਮ ਆ। ਤਾਂ ਇਸ ਤਰ੍ਹਾਂ ਮਤਲਬ ਕਿ 2-3 ਮਾਮਲੇ ਇਕੱਠੇ ਹੀ ਨਿਕਲੇ ਨੇ। ਤਾਂ ਹੁਣ ਇੱਕ ਵਾਰੀ ਫਿਰ ਇਹ ਧਰੇਂਦਰ ਸ਼ਾਸਤਰੀ ਇੱਕ ਵਾਰੀ ਚਰਚਾ ਦੇ ਵਿੱਚ ਆ। ਵੈਸੇ ਚਰਚਾ 'ਚ ਰਹਿੰਦਾ ਹੀ ਰਹਿੰਦਾ ਤੇ ਬਈ ਇਹਦੀ ਚਰਚਾ ਤਾਂ ਇਹੋ ਜਿਹੀ ਆ ਕਿ ਇਹਦੀਆਂ ਵੀਡੀਓ ਕਿਤੇ ਕੱਢ ਕੇ ਦੇਖੋਗੇ ਤਾਂ ਫਿਰ ਪਤਾ ਲੱਗਦਾ ਕਿ ਇਹਦੀ ਚਰਚਾ ਐਵੇਂ ਥੋੜੀ ਆ, ਇਹ ਤਾਂ ਗੰਦੀ ਗਾਲ ਕੱਢ ਦਿੰਦਾ ਵਿੱਚ। ਤਾਂ ਬਹੁਤ ਮਤਲਬ ਕਿ ਗਾਂ ਦੀਆਂ ਗੱਲਾਂ ਆਪਣੇ ਸਮਰਥਕਾਂ ਨੂੰ, ਆਪਣੇ ਪੈਰੋਕਾਰਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਇਹ ਸ਼ਬਦ ਜਿਹੜੇ ਆ ਉਹ ਕਈ ਵਾਰ ਘੜ ਕੇ ਸੁਣਾ ਦਿੰਦਾ। ਤਾਂ ਖੈਰ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਕੋਈ ਕਾਰਵਾਈ ਤਾਂ ਕੀ ਡਾਇਰੈਕਟਲੀ ਤਾਂ ਇਹਦੇ ਖਿਲਾਫ ਕੀ ਹੋਣੀ ਹੈ, ਪਰ ਇਹ ਨਾ ਇੱਕ ਸੰਕੇਤ ਹੁੰਦਾ ਆਸਾਰਾਮ ਦਾ। ਜਦੋਂ ਕਹਿ ਲੋ ਕਿ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲੋ ਬਹੁਤ ਵੱਡਾ ਉਹਦਾ ਦਬਦਬਾ ਸੀਗਾ ਜੀ, ਉਹਦਾ ਪਤਨ ਪਤਾ ਕਿੱਥੋਂ ਸ਼ੁਰੂ ਹੋਇਆ ਸੀਗਾ? ਕਿਉਂਕਿ ਕੁਝ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਸਨ, 3 ਕਿ 4 ਸੀ ਗੁਜਰਾਤ ਦੇ ਵਿੱਚ ਇੱਕ ਨਦੀ ਦੇ ਕੰਢੇ ਤੋਂ। ਉਸ ਦਿਨ ਤੋਂ ਬਾਅਦ ਉਹਦਾ ਕੰਮ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹਨੇ ਵੀ ਆਪਣੇ ਆਪ ਨੂੰ ਨਾ, ਕਿਉਂਕਿ ਉਹਦੇ ਭਗਤਾਂ ਨੇ ਬਣਾ ਦਿੱਤਾ ਸੀ ਰੱਬ, ਉਹ ਵੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਸੀਗਾ। ਆ ਡੇਰਾ ਮੁਖੀ ਵੀ ਇਹ ਕੁਦਰਤੀ ਹੋਆ ਜੀ। ਤਾਂ ਇਹਨਾਂ ਦੇ ਪਤਨ ਇੱਥੋਂ ਸ਼ੁਰੂ ਹੁੰਦੇ ਆ। ਤਾਂ ਹੁਣ ਧਰੇਂਦਰ ਸ਼ਾਸਤਰੀ ਬਹੁਤ ਗਾਂਹ ਚਲੇ ਗਿਆ ਸੀਗਾ, ਮਤਲਬ ਕਿ ਕੱਲਾ ਉਹ ਇਹੀ ਕੰਮ ਨਹੀਂ ਕਰਦਾ ਜਿਹੜਾ ਆਹ ਚਮਤਕਾਰ ਦੇ ਨਾਮ ਤੇ, ਉਹ ਤੇ ਜੋ ਇਸ ਤਰ੍ਹਾਂ ਦਾ ਕੱਟੜਪਣ ਵੀ ਦਿਖਾਉਂਦਾ ਹੈ। ਹਿੰਦੂਤਵ ਉਹ ਜਿਸ ਤਰ੍ਹਾਂ ਵਰਤਦਾ ਹੈ ਅਧਿਆਤਮ ਦੇ ਵਿੱਚ, ਉਹਦੇ ਤੇ ਵੀ ਕਈ ਧਿਰਾਂ ਇਤਰਾਜ਼ ਕਰਦੀਆਂ ਨੇ। ਪਰ ਹੁਣ ਸਮਝਾਵੇ ਬੰਦਾ ਕਿਹਨੂੰ ਇੱਥੇ। ਉੱਥੇ ਹਜ਼ੂਰ ਇਹਨਾਂ ਦੇ ਕੋਲ ਇੱਕ ਛੱਪੜ ਵਗਦਾ ਸੀਗਾ, ਵਗਦਾ ਮਤਲਬ ਕਿ ਚੱਲਦਾ ਸੀਗਾ ਤੇ ਪਾਣੀ ਪੂਣੀ ਪੈਂਦਾ ਸੀਗਾ। ਇਹਨਾਂ ਨੇ ਪੂਰ ਕੇ ਉੱਥੇ ਬਣਾਈ ਹੋਈ ਹੈ ਪਾਰਕਿੰਗ। 200 ਵਰਗ ਫੀਟ ਜਗ੍ਹਾ ਜਿਹੜੀ ਹੈ ਉਹਦੀ ਇੱਕ ਦਿਨ ਦੀ ਕਮਾਈ 50,000 ਤੋਂ ਲੱਖ ਰੁਪਈਆ ਹੈ। ਤੇ ਉਹਦਾ ਠੇਕਾ ਪਤਾ ਕਿਹਦੇ ਕੋਲ ਹੈ? ਧਰੇਂਦਰ ਸ਼ਾਸਤਰੀ ਦੇ ਭਰਾਤਾ ਕੋਲ। ਤਾਂ ਭਾਈ ਇਹ ਇਸ ਤਰ੍ਹਾਂ ਹੀ ਚੱਲਦਾ ਸਾਰਾ ਕੁਝ। ਵਿਵਾਦ ਜ਼ਰੂਰ ਉੱਠਿਆ, ਹੁਣ ਇਹਦੇ ਤੇ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਪਤਾ ਨਹੀਂ ਹੈ, ਪਰ ਲੋਕਾਂ ਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਜੇ ਤੁਹਾਡਾ ਜੀ ਬਿਮਾਰ ਸ਼ਮਾਰ ਆ, ਮੈਂ ਕਹਿੰਦਾ ਕਿਸੇ ਇਹਦੇ ਕੋਲ ਛੱਡੋ, ਨਿੱਕੂ ਵਾਲਾ ਬਾਬਾ ਜਾਂ ਟਿੰਕੂ ਵਾਲਾ, ਜੈਂਤੂ ਵਾਲਾ, ਕੋਈ ਵੀ ਬਾਬਾ ਤੁਹਾਨੂੰ ਏਦਾਂ ਦਾ ਹੈ ਨਾ, ਕਿਉਂਕਿ ਅੱਜ ਕੱਲ ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ, ਸੂਚਨਾ ਤਕਨੀਕ ਬਹੁਤ ਜ਼ਿਆਦਾ ਹੈ ਕਿ ਲੋਕ ਏਦਾਂ ਦੀਆਂ ਵੀਡੀਓ ਜਾਣ ਬੁੱਝ ਕੇ ਪਾਉਂਦੇ ਨੇ, ਚਾਹੇ ਉਹ ਪਾਸਟਰ ਹੋਣ ਚਾਹੇ ਏਦਾਂ ਦੇ ਹੋਣ। ਪਰ ਕਦੇ ਵੀ ਤੁਸੀਂ ਮਤਲਬ ਕਿ ਉਹ ਛੱਡ ਕੇ ਕਦੇ ਵੀ ਇਸ ਚੱਕਰ 'ਚ ਨਾ ਪਾਓ, ਰਗੜੇ ਜਾਓਗੇ। ਮੈਂ ਤੇ ਕਈ ਵਾਰ ਇੱਥੇ ਆ ਜਾਂਦੇ ਜੀ ਫਲਾਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਸ ਤਰ੍ਹਾਂ ਨਸ਼ਾ ਛਡਾਉਂਦੇ ਆ ਧਾਰਮਿਕ ਵਿਧੀ ਨਾਲ, ਤੇ ਮੈਂ ਕਹਿੰਦਾ ਨਾ ਬਾਈ ਮਰਜ਼ੀ ਹੈ ਤੁਹਾਡੀ, ਧਾਰਮਿਕ ਵਿਧੀ ਤੇ ਤੁਸੀਂ ਘਰ 'ਚ ਵੀ ਵਰਤ ਸਕਦੇ ਹੋ, ਪਰ ਜ਼ਰੂਰੀ ਹੈ ਹੁਣ ਨਸ਼ਾ ਛੱਡਣ ਵਾਲੇ ਨੂੰ ਸਭ ਤੋਂ ਪਹਿਲਾਂ ਤਾਂ ਕਿਤੇ ਮੈਡੀਟੇਸ਼ਨ ਵਾਸਤੇ ਉਹਦਾ ਸਰੀਰ ਤੇ ਫਿੱਟ ਕਰ ਲਓ ਨਾ ਪਹਿਲਾਂ। ਗੱਲ ਇਹ ਆ ਕਿ
ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ ਕਿ ਤੁਸੀਂ ਦੇਖੋ ਆਪਣੇ ਪੱਧਰ ਤੇ ਕਿ ਇਲਾਜ ਡਾਕਟਰ ਤੋਂ ਕਰਵਾਉਣਾ ਬਿਹਤਰ ਹੈ ਕਿਸ ਤਰ੍ਹਾਂ। ਅੱਛਾ, ਉਹ ਕਹਿ ਰਿਹਾ ਕਿ ਸਵੇਰੇ ਵਿਭੂਤੀ ਦਿੱਤੀ ਸੀ ਇਹਨੂੰ। ਹੂੰ ਵਿਭੂਤੀ ਸਮਝਦੇ ਹੋ ਨਾ, ਵਿਭੂਤ, ਉਹ ਜਿਹੜੀ ਰਾਖ ਮਲਦੇ ਨੇ, ਜੀ ਜੀ ਵਿਭੂਤ, ਜਿਵੇਂ ਸ਼ਿਵ ਜੀ ਕਹਿੰਦੇ ਕਿ ਵਿਭੂਤ ਤੇ ਭੂਤ। ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੇ ਤੈਅ ਕਰਨੀਆਂ ਕਿ ਕਿੱਧਰ ਨੂੰ ਜਾਣਾ। ਔਰ ਇਸ ਤਰ੍ਹਾਂ ਦੇ ਜਿਹੜੇ ਕੌੜੇ ਤਜਰਬੇ ਨੇ ਉਹ ਲੋਕਾਂ ਦੀ ਉਹਦੇ ਤੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਡੈਂਟ ਪਾ ਸਕਦੇ ਆ, ਕਿਉਂਕਿ ਸ਼ਰਧਾ ਹਮੇਸ਼ਾ ਆਪਾਂ ਦੇਖਦੇ ਹਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਪਾਰ ਚਲੇ ਜਾਂਦੀ ਹੈ। ਜਿਹੜੇ ਬਿਮਾਰ ਸ਼ੁਮਾਰ ਲੋਕ ਇਸ ਤਰ੍ਹਾਂ ਚਲੇ ਜਾਂਦੇ ਤਾਂ ਉਹਨਾਂ ਦਾ ਕਈ ਵਾਰ ਇਸ ਤਰ੍ਹਾਂ ਹੀ ਮਾਮਲਾ ਨਿਕਲ ਆਉਂਦਾ। ਚਰਚ ਦੇ ਵਿੱਚ ਵੀ ਲੈ ਆਏ ਸਨ ਬੱਚੀ ਨੂੰ ਤੇ ਕਿਸ ਤਰ੍ਹਾਂ ਮਰ ਗਈ ਤੇ ਫਿਰ ਰੋਂਦੇ ਜੀ ਸਨ।